मतलब उन्होंने क्या क्रिश्चियन ही तो उन्होंने खाना भी खा लिया, पानी भी पी लिया है। हाँ बिल्कुल सही, बिल्कुल सही। हाँ हाँ बिल्कुल सही। हिंदू साढ़े नाल करदे हन ना, वो कहते पानी नहीं पीना है ना, ते अगों असीं भी हिंदू ही बन गए। अच्छा ये दसो कि उत्थे मतलब जाहिर है स्टाफ दे विच भी होणगे क्रिश्चियन तुहाडे? अच्छा उन्हां दी भी गल कर रहे हो। अच्छा अच्छा अच्छा। बल्कि उन्होंने अगले दिन पार्टी भी दी सी तो देखन भी दे सी कौन कौन खाना खा रहे हैं। तो असद कयूम साहब तारा भी कोई इस तरह का तजर्बा है नॉन मुस्लिम दे बारे में? साइडा नहीं खड़ा कोलीग सी नसीर साहब। अच्छा ਤੁਸੀਂ ਸੁਣ ਰਹੇ ਹੋ ਨਸੀਰ ਦਾ ਤੁਹਾਨੂੰ ਸਾਡਾ ਮੇਰਾ ਸਲਾਮ। ਹਾਂ ਬਿਲਕੁਲ ਸਹੀ ਹੈ। ਇਸ ਤਰ੍ਹਾਂ ਸੀ ਕਿ ਅਸੀਂ ਤੇ ਇਕੱਠੇ ਬੈਠ ਕੇ ਖਾਣਾ ਵੀ ਖਾਦਾ। ਹਾਂ ਤੇ ਕੋਈ ਐਸਾ ਮਸਲਾ ਨਹੀਂ ਸੀ, ਕੋਈ ਇਮਤਿਆਜ਼ ਵਾਲਾ ਕੰਮ ਨਹੀਂ ਸੀ, ਬਿਲਕੁਲ ਭੈਣ ਭਰਾਵਾਂ ਵਾਲਾ ਸੀ ਕਿ ਜਿਸ ਤਰ੍ਹਾਂ ਕਾਰ ਮਤਲਬ ਗੁਜ਼ਾਰੀਦਾ ਸੀ ਉਹਨਾਂ ਨਾਲ ਟਾਈਮ ਗੁਜ਼ਾਰਿਆ। ਅੱਛਾ ਅੱਛਾ ਅੱਛਾ। ਕਿਸੇ ਵੀ ਮਤਲਬ ਕਿ ਈਸਾਈ ਨਾਲ ਕ੍ਰਿਸਚਨ ਨਾਲ ਹਾਂ ਮਸੀਹੀ ਹਾਂ ਠੀਕ ਨਾ ਹੀ ਸਕੂਲ 'ਚ ਹਾਂ ਸਟੂਡੈਂਟ ਦੇ ਨਾਲ ਨਾ ਹੀ ਕਿਸੇ ਟੀਚਰ ਨਾਲ। ਸਟੂਡੈਂਟਸ ਦੇ ਵਿੱਚ ਵੀ ਕੁਛ ਨਾ ਕੁਛ ਹੁੰਦੇ ਹੀ ਨੇ ਕੁਛ ਮਤਲਬ ਕਿ ਜਿਹੜੇ ਸੀ ਉਹ ਕ੍ਰਿਸਚਨ ਕਮਿਊਨਿਟੀ ਨਾਲ ਬਿਲੋਂਗ ਕਰਦੇ ਸੀ। ਹਾਂ ਕभी ਕਿਸੇ ਨਾਲ ਜਿਹੜਾ ਨਾ ਕੋਈ ਐਸਾ ਰਵੱਈਆ ਪੇਸ਼ ਨਹੀਂ ਕੀਤਾ ਕਿ ਉਹਨੂੰ ਫੀਲ ਹੋਵੇ ਕਿ ਉਹ ਸਾਡੇ ਚੋਂ ਨਹੀਂ ਜਾਂ ਅਸੀਂ ਉਹਨਾਂ ਚੋਂ ਨਹੀਂ। लेकिन तारा ख्याल है कि मतलब बहुत सारे टीचर्स ਜਿਹੜੇ ਹੈਗੇ ਨੇ ਉਹ ਇਹ ਰਵੱਈਏ ਰੱਖਦੇ ਨੇ? ਬਹੁਤ ਸਾਰੇ ਐਸੇ ਹੈ ਜਿਹੜਾ ਇਸ ਤਰ੍ਹਾਂ ਦਾ ਮਤਲਬ ਕਿ ਹਰਕਤ ਕਰਦੇ ਵੀ ਨੇ ਸਕੂਲ ਤੇ ਦੂਜਿਆਂ ਨੂੰ ਵੀ ਕਰਨ ਤੇ ਮਜਬੂਰ ਕਰਦੇ ਨੇ। ਹਾਂ ਹਾਂ ਹਾਂ। ਲੇਕਿਨ ਨਾ ਤੇ ਅਸੀਂ ਉਹਨਾਂ ਦੀ ਗੱਲਾਂ 'ਚ ਕਦੀ ਆਏ ਹਾਂ ਨਾ ਹੀ ਸਾਡੇ 'ਚ ਕੋਈ ਐਵੇਂ ਦਾ ਮਤਲਬ ਕਿ ਠੀਕ ਹੈ ਅਸੀਂ ਉਹਨਾਂ 'ਚ ਇਮਤਿਆਜ਼ ਕਰੀਏ। ਲੇਕਿਨ ਤੁਹਾਨੂੰ ਲੱਗਦਾ ਕਿ ਅਗਰ ਅਸੀਂ ਇਸ ਤਰ੍ਹਾਂ ਦੀ ਟ੍ਰੇਨਿੰਗ ਕਰੀਏ ਇਹਨਾਂ ਦੀ ਟੀਚਰਸ ਦੀ ਕਿ ਉਹਨਾਂ ਨੂੰ ਇਸ ਦੇ ਬਾਰੇ ਅਹਿਸਾਸ ਕਰਨਾ, क्योंकि अगर टीचर कर रहे हैं देखो ना, टीचर ने अगर यह रवैया रखा है तो स्टूडेंट तो अपने आप फिर उंजदे ही हो जाएंगे। कल नूं वो वड्डे होणगे उन्हां चों भी कुछ टीचर बनणगे, वो कहणगे साडा मास्टर भी इंज करदा सी ते असीं भी इंज ही करिए। नहीं ऐसा तो होना चाहिए। मेरा तो ख्याल है कि जिन्ना भी इम्तियाज है खत्म होना चाहिए। हाँ क्योंकि एज आ कम्यूनिटी जो असीं काम करांगे तो बेहतर है। अगर असीं कम्यूनिटी मैंबर ही आपस ਚ ਜਿਹੜਾ ਨੇ ਐਵੇਂ ਦਾ ਇਮਤਿਆਜ਼ ਕਰਕੇ ਬੈਠ ਜਾਣਗੇ ਦੂਸਰੇ ਨੂੰ ਅਸੀਂ ਕੀ ਸਿਖਾਣਾ। ਹਾਂ ਇੱਕ ਪਾਸੇ ਅਸੀਂ ਕਹਿੰਦੇ ਅਸੀਂ ਸਾਰੇ ਪਾਕਿਸਤਾਨੀ ਇੱਕ ਹੈਗੇ ਹਾਂ। ਹਾਂਜੀ ਦੂਸਰੀ ਤਰਫ ਅਗਰ ਅਸੀਂ ਇੰਜ ਕਰਾਂਗੇ ਤੇ ਅਸੀਂ ਫਿਰ ਬਾਕੀ ਨੂੰ ਕੀ ਸਿਖਾਵਾਂਗੇ। ਹਾਂ ਤੇ ਆਇੰਦਾ ਇਮਤਿਆਜ਼ ਜਿਹੜਾ ਨਾ ਉਹ ਮਤਲਬ ਕਿ ਨਹੀਂ ਹੋਣਾ ਚਾਹੀਦਾ ਟੀਚਰ ਦੇ ਦਰਮਿਆਨ ਜਾਂ ਬਾਕੀ ਲੋਕਾਂ ਦੇ ਦਰਮਿਆਨ ਵੀ। ਅੱਛਾ ਇਹ ਜਿਹੜੀ ਆਈ ਸੀ ਪਾਲਿਸੀ ਮਾਰ ਨਹੀਂ ਪਿਆਰ, ਇਹਦੇ ਨਾਲ ਕਿੰਨਾ ਕੁ ਫਰਕ ਪਿਆ ਤੁਹਾਡੇ ਖਿਆਲ ਗਰਾਊਂਡ ਦੇ ਉੱਤੇ, ਔਰ ਇਹਦੀ ਲੋੜ ਵੀ ਸੀ ਜਾਂ ਇਹ ਵੀ ਐਵੇਂ ਕੰਮ ਟਪਾਇਆ? देखो लोड देखो मैं खुद एक सरकारी स्कूल च पढ़िया। मेरे स्कूल च मेरे अपने ताया अपने चाचू वो दोनों टीचर सी। ਤੁਹਾਨੂੰ ਤਾਂ ਮਾਰਨੀ ਪੈਂਦੀ ਹੋਣੀ। नहीं ਇਹ ਵੀ ਹਲੇ ਸਵਾਲ ਹੈ ਟੀਚਰ। ਅੱਛਾ ਕਿ ਜਦੋਂ ਉਹਨਾਂ ਨੇ ਮਾਰਨਾ ਮੈਨੂੰ ਕਲਾਸ ਚ ਟੈਸਟ ਨਾ ਅੱਛਾ ਹੋਣ ਚ ਜਾਂ ਕੋਈ ਵੀ ਪ੍ਰੋਬਲਮ ਉਹਨਾਂ ਨੇ ਜਦੋਂ ਮੈਨੂੰ ਮਾਰਨਾ ਤੇ ਮੇਰੇ ਤਾਏ ਨੂੰ ਜਾ ਕੇ ਕਹਿਣਾ ਬਈ ਕਿ ਮੈਂ ਤੇਰੇ ਭਤੀਜੇ ਨੂੰ ਅੱਜ ਮਾਰੇ। ਇੱਕ ਵਾਰੀ ਮੈਂ ਘਰ ਜਾ ਕੇ ਖੁਸ਼ ਕਾਜ ਲਗਾਈ ਕਿ ਸਰ ਨੇ ਜਿਹੜਾ ਨਾ ਮੈਨੂੰ ਅੱਜ ਜ਼ਿਆਦਾ ਮਾਰਿਆ ਬਾਕੀ ਬੱਚੇ ਦੇ। ਲੇਕਿਨ ਮੈਨੂੰ ਘਰੋਂ ਇਹ ਰਿਸਪੌਂਸ ਮਿਲਿਆ ਕਿ ਤੂੰ ਆਇੰਦਾ ਤੋਂ ਬਾਅਦ ਅਗਰ ਆ ਕੇ ਘਰ ਦੱਸਿਆ ਇੰਜ ਕੁਛ ਤੈਨੂੰ ਘਰੋਂ ਵੀ ਮਾਰ ਪੈਣੀ ਹੈ। ਠੀਕ ਹੈ। ਉਹਦਾ ਮਤਲਬ ਕਿ ਨਤੀਜਾ ਇਹ ਹੋਇਆ ਕਿ ਅੱਜ ਨੂੰ ਮਤਲਬ ਕਿ ਅੱਲਾ ਦੇ ਸ਼ੁਕਰ ਨਾਲ ਪੜ੍ਹ ਵੀ ਗਏ ਆ, ਕੰਮ ਵੀ ਕਰ ਰਹੇ ਆ ਮਾਸ਼ਰੇ 'ਚ, ਚਲੋ ਹੋਰ ਜ਼ਿਆਦਾ ਥੋੜੀ ਇੱਜ਼ਤ ਵੀ ਹੈ। ਲੇਕਿਨ ਅੱਜ ਦੇ ਸਟੂਡੈਂਟ ਜਦੋਂ ਤੁਸੀਂ ਇੱਕ ਸ਼ਹਿ ਦੇ ਦਿੰਦੇ ਹੋ ਕਿ ਬਈ ਤੁਹਾਨੂੰ ਟੀਚਰ ਹੱਥ ਵੀ ਨਹੀਂ ਲਾ ਸਕਦਾ, ਉਹਨੂੰ ਜੋ ਕੁਛ ਵੀ ਟੀਚਰ ਕਹਿ ਦੇ ਉਹ ਅੱਗੋਂ ਦੀ ਟੀਚਰ ਦਾ ਟੀਚਰ ਬਣਨਾ ਸ਼ੁਰੂ ਕਰ ਦਿੰਦਾ। ਠੀਕ ਹੈ ਤੇ ਇਸ ਲਿਹਾਜ਼ ਨਾਲ ਅਗਰ ਤੁਸੀਂ ਇਹਨੂੰ ਦੇਖਦੇ ਹੋ ਤਾਂ ਇਹ ਗਲਤ ਹੈ। ਹਾਂ ਜਿਹੜਾ ਜਿਸਮਾਨੀ ਤਸ਼ੱਦਦ ਕੁਛ ਟੀਚਰਸ ਐਸਾ ਬੱਚੇ ਨਾਲ ਕਰ ਦਿੰਦੇ ਨੇ ਜਿਹਨਾਂ ਨੂੰ ਕੋਈ ਫਿਜ਼ੀਕਲ ਚਮੜੀ ਲਾ ਛੱਡਦੇ ਹਨ ਯਾਰ, ਉਹ ਗਲਤ ਹੈ। ਲੇਕਿਨ ਹਲਕਾ ਜਿਹਾ ਟੀਚਰ ਦਾ ਡਰ ਸਟੂਡੈਂਟ ਤੇ ਹੋਣਾ ਚਾਹੀਦਾ। ਅਗਰ ਨਹੀਂ ਹੋਏਗਾ ਨਾ तो टीचर स्टूडेंट का फर्क नहीं रहता। अगर वो फर्क नहीं रहेगा तो टीचर कभी भी स्टूडेंट को कुछ सिखा नहीं सकता। लेकिन टीचर ਨੂੰ ਚਮੜੀ ਲਾਉਣ ਦੀ ਵੀ ਇਜਾਜ਼ਤ ਨਹੀਂ ਹੋਣੀ ਚਾਹੀਦੀ। नहीं होनी चाहिए, नहीं होनी चाहिए, बिल्कुल नहीं होनी चाहिए। ਹਾਂ ਜੀ ਤੁਸੀਂ ਦੱਸੋ ਸ਼ਾਜ਼ੀਆ ਰਜ਼ਾ ਜੀ ਇਹਦੇ ਐਸੇ ਬਾਰੇ ਚ ਇਹ ਮਾਰ ਨਹੀਂ ਪਿਆਰ ਜਿਹੜਾ ਹੈਗਾ ਇਹ ਕੋਈ ਭੈੜੀ ਪਾਲਿਸੀ ਹੈ ਕਿ ਅੱਛੀ ਪਾਲਿਸੀ ਹੈ? ਮਿਲਾ ਜੁਲਾ ਰੁਝਾਨ ਹੈ। ਅੱਛਾ ਤੁਸੀਂ ਸਟੂਡੈਂਟ ਬਣ ਕੇ ਵੀ ਸੋਚੋ ਨਾ ਜ਼ਰਾ। ਸਟੂਡੈਂਟ ਦੀ ਭਲਾਈ ਵਾਸਤੇ ਮਾਰੀ ਦਾ ਵੀ ਹੈ।
ਮਾਰਨਾ ਵੀ ਚਾਹੀਦਾ ਹੈ। ਮੈਂ ਤੁਹਾਨੂੰ ਕਿਹਾ ਨਾ, ਮੈਂ ਅਗਲਾ ਪ੍ਰੋਗਰਾਮ ਸਟੂਡੈਂਟਸ ਦੇ ਨਾਲ ਕਰਨਾ ਹੈ ਐਸੇ ਵਾਸਤੇ। ਮੈਂ ਅੱਜ ਉਹਨਾਂ ਸਾਰਿਆਂ ਨੇ ਕਹਿਣਾ ਹੈ, ਉਹਨਾਂ ਸਾਰਿਆਂ ਕਹਿਣਾ ਹੈ ਮਾਰਨੀ ਪਿਆਰ ਬਹੁਤ ਅੱਛੀ ਪੋਲਿਸੀ ਹੈ। ਮੈਂ ਅੱਜ ਤੱਕ ਕਿਸੇ ਬੱਚੇ ਨੂੰ ਨਹੀਂ ਮਾਰਿਆ, ਮੈਂ ਔਨ ਦਾ ਹੋਲ ਗਰਾਊਂਡ ਤੇ ਗੱਲ ਕਰਨੀ ਅੱਛਾ, ਤੇ ਲੇਕਿਨ ਟੀਚਰ ਮਾਰਦੇ ਕੁਛ ਤੇ ਬਹੁਤ ਹੀ ਮਾਰਦੇ ਉਹ ਸਨ। ਮਾਰਦੇ ਆ, ਇਸ ਟਾਈਮ ਮਾਰਦੇ ਨੇ। ਹਾਂ। ਮੈਂ ਰਿਪੋਰਟਾਂ ਪੜ੍ਹ ਥਾਣੇਦਾਰ ਹੀ ਲੱਗਦੇ ਨੇ ਬਾਅਦ ਦਵਾ ਤੇ। ਪੜ੍ਹਦੀ ਰਹਿੰਦੀ ਹਾਂ 12 ਚ ਪੜ੍ਹੇ ਹੋਈ ਹੈ ਹਾਂ ਹਨਾ। ਹਾਂ। ਕਿਸੇ ਬਾਜ਼ੂ ਟੁੱਟ ਗਏ ਤੇ ਫਲਾਣਾ ਇਸ ਤਰ੍ਹਾਂ, ਉਸ ਨੂੰ ਵੇਖ ਕੇ ਸਾਨੂੰ ਵੀ ਹੈਰਤ ਵੀ ਹੁੰਦੀ ਹੈ ਤੇ ਹਾਂ। ਗੁੱਸਾ ਚੜਦਾ ਹੈ। ਇੰਨੀ ਐਕਸਟਰਾ ਤਸ਼ੱਦਦ ਪਸੰਦੀ ਤੇ ਨਹੀਂ ਸਹੀ ਨਹੀਂ ਹੁੰਦੀ। ਉਹਦਾ ਇੰਪੈਕਟ ਜਿਹੜਾ ਹੈਗਾ, ਜਿਹੜਾ ਬੱਚਾ ਦੇਖ ਰਿਹਾ ਹੈ, ਇੱਕ ਤੇ ਉਹ ਨਾ ਜਿਹੜਾ ਮਾਰ ਖਾ ਰਿਹਾ ਹੈ, ਜਿਹੜਾ ਦੇਖ ਰਿਹਾ ਉਹਦੇ ਤੇ ਜ਼ਿਆਦਾ ਖੌਫਨਾਕ ਹੈ। ਉਹਦੇ ਸਹਿਮ ਜਾਂਦੇ ਨੇ ਸਾਰੇ। ਜਿਹਨੇ ਕੰਮ ਕਰਨਾ ਉਹ ਵੀ ਨਹੀਂ ਕਰਨਾ, ਕਿ ਕਿਤੇ ਹੀ ਨਹੀਂ ਜਾਣਾ ਉਹਦੇ ਕੋਲ ਡਰ ਦੇ ਨਾਲ। ਤੇ ਤੁਸੀਂ ਤੁਹਾਡੇ ਕੰਮ ਦੇ ਵਿੱਚ ਇਹਦੇ ਤੇ ਵੀ ਕੋਈ ਕੰਮ ਹੈ ਕਿ ਇਹ ਮਾਰਨੀ ਪਿਆਰ ਦੇ ਹਵਾਲੇ ਨਾਲ? ਦੇਖੋ ਜੀ, ਸਾਡਾ ਤੇ ਇਹ ਮੰਨਣਾ ਹੈ ਕਿ ਤੁਸੀਂ ਜਿਹੜੇ ਬੱਚੇ ਨੇ, ਜਿਹੜੇ ਬੰਦੇ ਨੇ ਬਦਤਮੀਜ਼ੀ ਕਰਨੀ, ਉਹਨੂੰ ਤੁਸੀਂ ਮਾਰ ਕੇ ਸਿੱਧਾ ਕਰ ਸਕਦੇ ਹੋ, ਮੈਨੂੰ ਥੋੜ੍ਹਾ ਸ਼ੱਕ ਹੈ। ਤੁਸੀਂ ਆਪ ਆਪਣੇ ਰਵੱਈਏ ਨਾਲ, ਆਪਣੇ ਮਜ਼ਮੂਨ ਤੇ ਅਬੂਰ ਨਾਲ ਤੇ ਦੂਸਰਿਆਂ ਨੂੰ ਵੀ ਇੱਜ਼ਤ ਦੇ ਕੇ ਆਪ ਇੱਜ਼ਤ ਕਮਾਓ। ਉਹ ਸਾਡਾ ਮੰਨਣਾ ਹੈ ਕਿ ਉਹ ਬਿਹਤਰ ਤਰੀਕਾ ਕਿ ਤੁਹਾਨੂੰ ਗੁੱਸਾ ਚੜ ਜਾਏ ਤਾਂ ਤੁਸੀਂ ਚੀਖ ਸਕਦੇ ਹੋ, ਤੁਸੀਂ ਮਾਰ ਸਕਦੇ ਹੋ, ਤੁਸੀਂ ਬੜੇ ਆਰਾਮ ਨਾਲ ਠੰਡੀ ਬੇਇੱਜ਼ਤੀ ਕਰਕੇ ਅਗਰ ਉਹ ਸਿੱਧਾ ਵੀ ਕਰ ਸਕਦੇ ਹੋ। ਤੇ ਜਿਹੜੀ ਆਖਰੀ ਆਪਸ਼ਨ ਹੈ, ਇਹਦੇ ਵਿੱਚ ਅਗਲਾ ਬੰਦਾ ਸ਼ਰਮਿੰਦਾ ਵੀ ਹੋ ਜਾਂਦਾ, ਥੋੜਾ ਸਿੱਖ ਵੀ ਜਾਂਦਾ, ਬਾਕੀ ਥੋੜਾ ਹੱਸ ਵੀ ਲੈਂਦੇ ਨੇ ਤੇ ਉਹਦੀ ਇੱਜ਼ਤ ਨਫਸ ਤੇ ਠੇਸ ਥੋੜੀ ਘੱਟ ਪੈਂਦੀ ਹੈ। ਦੇਖੋ, ਸਾਰਿਆਂ ਦੇ ਸਾਹਮਣੇ ਜਦੋਂ ਮੂੰਹ ਦੇ ਉੱਤੇ ਕਿਸੇ ਨੂੰ ਚਪੇੜ ਮਾਰੋ ਤੇ ਬੇਇੱਜ਼ਤੀ ਤੇ ਬੜੀ ਹੁੰਦੀ ਹੈ। ਮੈਂ ਇਸ ਸਿਲਸਿਲੇ ਨਾਲ ਇਸੇ ਸਿਲਸਿਲੇ ਵਿੱਚ ਇੱਕ ਗੱਲ ਦੱਸਣੀ ਚਾਹਾਂਗੀ ਆਪਣੇ ਤਜਰਬੇ ਦੇ ਲਿਹਾਜ਼ ਨਾਲ। ਮੈਂ ਕਲਾਸ ਵਿੱਚ ਪੜ੍ਹਾਉਣੇ ਨੂੰ ਕਾਫੀ ਸਾਲ ਪਹਿਲੇ ਦੀ ਗੱਲ ਹੈ। ਇੱਕ ਬੱਚੀ ਸੀ ਬਹੁਤ ਹੀ ਅੜੀਅਲ, ਬਹੁਤ ਹੀ ਜ਼ਿੱਦੀ, मतलब पढ़ते भी नहीं सी, हर टीचर ਨੂੰ ਉਹਦੇ ਨਾਲ ਸ਼ਿਕਾਇਤ, ਹਰ ਟੀਚਰ को ਮਾਰ ਖਾਣਾ। ਜਦੋਂ ਮੈਨੂੰ ਉਹ ਸਾਇੰਸ ਸਬਜੈਕਟ ਮੈਂ ਪੜ੍ਹਾਉਣਾ ਸੀ ਤੇ ਮੈਂ ਕਿਹਾ ਇਹ ਤਾਂ ਬਹੁਤ ਮੁਸ਼ਕਿਲ ਗੱਲ ਹੈ। ਮੈਂ ਉਹਦੇ ਪੈਰੈਂਟਸ ਨੂੰ ਬੁਲਾਇਆ, ਪੈਰੈਂਟਸ ਤੇ ਨਹੀਂ ਆਏ, ਉਹਦੀ ਬਾਜੀ ਆ ਗਈ ਤੇ ਉਹਨੇ ਵੀ ਇਹੀ ਸ਼ਿਕਾਇਤ ਕੀਤੀ ਹੈ, ਬਹੁਤ ਜ਼ਿੱਦੀ ਹੈ, ਬਹੁਤ ਬਦਤਮੀਜ਼ ਹੈ, ਸਾਡੀ ਵੀ ਗੱਲ ਨਹੀਂ ਸੁਣਦੀ, ਤੁਸੀਂ ਇਹਨੂੰ ਜਿੰਨਾ ਮਰਜ਼ੀ ਮਾਰ ਸਕਦੇ ਮਾਰੋ। ਮੈਂ ਬੜੇ ਪਰੇਸ਼ਾਨ ਹਾਂ, ਮੈਂ ਮਾਰਨਾ ਠੀਕ ਨਹੀਂ ਹੋਈ, ਇੰਨੇ ਸਾਲਾਂ ਤੋਂ ਪੜ੍ਹਦੀ ਪਈ, ਫੇਲ ਹੋ ਰਹੀ ਹੈ। ਮੈਂ ਬਹੁਤ ਨਾਲ ਬੜਾ ਪਿਆਰ ਕੀਤਾ। ਮੈਂ ਇਹਨੂੰ ਇੱਕ ਲਾਈਨ ਦਿੱਤੀ, ਉਹਨੇ ਯਾਦ ਕਰਕੇ ਸੁਣਾ ਦਿੱਤੀ। ਪਿਆਰ ਮੈਂ ਜੋ ਕੀਤਾ ਸੀ ਤੇ ਉਹਨੇ, ਮੈਂ ਪੂਰੀ ਕਲਾਸ ਦੇ ਸਾਹਮਣੇ ਕਲੈਪਿੰਗ ਕਰਵਾਈ। ਉਸ ਤੋਂ ਬਾਅਦ ਉਹ ਬੱਚੀ ਨਹੀਂ ਅੱਗੇ ਆਈ ਨਾ, ਮੈਂ ਤਾਂ ਸੋਚ ਨਹੀਂ ਦੱਸਦੀ ਮੈਨੂੰ ਕਿੰਨੀ ਖੁਸ਼ੀ ਹੋਈ। ਉਹੀ ਬੱਚੀ ਸੀ ਜਿਹੜਾ ਹਰ ਟੀਚਰ को ਮਾਰ ਖਾਂਦੀ ਸੀ। तो ਜਦੋਂ ਮੈਂ ਉਹਨਾਂ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਤਾਂ ਉਹ ਅੱਗੇ ਆ ਗਏ, ਨਾ ਉਸੇ ਪਾਸ ਹੋਏ ਬਲਕਿ ਅੱਛੇ ਨੰਬਰਾਂ ਨਾਲ ਪਾਸ ਹੋਏ। ਇਹ ਤਾਂ ਤੁਸੀਂ ਮਾਰ ਨਹੀਂ ਪਿਆਰ ਵਾਲੀ ਪਾਲਿਸੀ ਤੇ ਅਮਲ ਕਰ ਸਕਦੇ। ਬਸ ਮੇਰਾ ਐਸੀ ਗੱਲ ਅਸੀਂ ਹਿਮਾਚਲ ਵਿੱਚ ਕੰਮ ਕਰਦੇ ਸਾਂ, ਕਾਫੀ ਸਕੂਲਾਂ ਵਿੱਚ ਕਰ, ਤੇ ਸਾਡਾ ਇੱਕ ਅਸੂਲ ਸੀ ਜਿਹੜਾ ਕਲਾਸ